ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਸੋਹਣਿਓ, ਕੀ ਹਾਲ ਹੈ? ਖੁਸ਼ ਵਸਦੇ ਹੋ, ਸਲਾਮਤ ਰਹੋ। ਅੱਲਾਹ ਤਾਲਾ ਤੁਹਾਨੂੰ ਆਪਣੀ ਹਿਫਜ਼ੋ ਅਮਾਨ ਚ ਰੱਖੇ। ਚਲਿਏ ਫਿਰ ਸਰਦੀਆਂ ਦੀ ਤੁਹਾਨੂੰ ਥੋੜੀ ਜੀ ਠੰਡ ਲਵਾਈਏ ਹੈ। ਨਿਕਲੋ ਬਿਸਤਰਿਆਂ ਚੋਂ ਤੇ ਆ ਜਾਓ ਮੇਰੇ ਨਾਲ। ਅੱਜ ਮੈਂ ਤੁਹਾਨੂੰ ਇੱਥੇ ਇੱਕ ਏਰੀਆ ਜਿਹਦਾ ਨਾਂ ਹੈ ਸੈਲਫਰਡ ਕੀਜ਼, ਉੱਥੇ ਤੁਹਾਨੂੰ ਲੈ ਚੱਲਣਾ। ਇਹ ਇੱਕ ਪੁਰਾਣਾ ਬੰਦਰਗਾਹ ਇੱਥੇ ਹੁੰਦਾ ਸੀ ਪਹਿਲੇ। ਉਹ ਫਿਰ ਬੰਦਰਗਾਹ ਜਦੋਂ ਵਕਤ ਤਰੱਕੀ ਕਰ ਗਿਆ ਤੇ ਬੰਦਰਗਾਹ ਜਿਹੜੀ ਉਹ ਯੂਜ਼ਲੈਸ ਹੋ ਗਈ। ਤੇ ਫਿਰ ਇੱਥੇ ਦੀ ਅਥਾਰਟੀਜ਼ ਨੇ ਸੋਚਿਆ ਕਿ ਇੱਥੇ ਇਹ ਪੁਰਾਣੀਆਂ ਬਿਲਡਿੰਗਾਂ ਖਤਮ ਕਰਕੇ ਤੇ ਇਸ ਜ਼ਮੀਨ ਦੀ ਇੱਕ ਬਿਹਤਰ ਯੂਟਿਲਿਟੀ ਕੀਤੀ ਜਾਏ, ਇਹਦਾ ਬਿਹਤਰ ਇਸਤੇਮਾਲ ਕਰੀਏ। ਤੇ ਇਹਦੇ ਵਾਸਤੇ ਫਿਰ ਇੱਕ ਇਹਨਾਂ ਨੇ ਅਰਬਨ ਰੀਜਨਰੇਸ਼ਨ ਦਾ ਪ੍ਰੋਗਰਾਮ ਬਣਾਇਆ। ਯਾਨੀ ਉਹ ਅਰਬਨ ਏਰੀਆ ਤੇ ਪਹਿਲੀ ਸੀ, ਲੇਕਿਨ ਉਹਨੂੰ ਰੀਜਨਰੇਟ ਦੁਬਾਰਾ ਉਹਨੂੰ ਬਣਾਇਆ ਜਾਏ, ਬਿਹਤਰ ਲੇਟੈਸਟ ਔਰ ਮਾਡਰਨ ਲੋਕਾਂ ਨੂੰ ਦਿੱਤੀ ਜਾਏ। ਸੋ ਉਹਦੇ ਵਾਸਤੇ ਜਨਾਬ ਇੱਥੇ ਫਿਰ ਜਿਹੜਾ ਨਾ ਇਹ ਵੱਡੀਆਂ ਵੱਡੀਆਂ ਬਿਲਡਿੰਗਾਂ ਤੇ ਸੋਹਣਾ ਏਰੀਆ ਬਣਾ ਦਿੱਤਾ ਗਿਆ, ਜਿਹਦੇ ਵਿੱਚ ਕਬੂਤਰ ਵੀ ਮੌਜਾਂ ਕਰਦਾ ਜੀ ਪਿਆ। ਇਹ ਜੇ ਮੈਂ ਹੱਥ ਵਧਾਵਾਂ ਤੇ ਮੈਂ ਛੂ ਸਕਣਾ, ਇਹਨੂੰ ਮੇਰੀ ਪਰਵਾਹ ਹੀ ਕੋਈ ਨਹੀਂ। ਆ ਮੁਰਗਾ ਵੀ ਉੜਦੀ ਫਿਰਦੀ ਜਾ। ਉਹ ਸਾਹਮਣੇ ਕੋਈ ਸਕੂਲ ਦੇ ਬੱਚੇ ਆਏ ਨਾ, ਉਹ ਸੈਰ ਸ਼ੈਰ ਕਰਦੇ ਫਿਰਦੇ ਨੇ। ਟੂਰਿਸਟ ਇੱਥੇ ਬੜੇ ਆਉਂਦੇ ਨੇ। ਇਹ ਪਹਿਲੇ ਨਾ ਪੁਰਾਣੇ ਦੌਰ 'ਚ ਡਾਕ ਏਰੀਆ ਸੀ, ਯਾਨੀ ਬੰਦਰਗਾਹ ਦਾ ਜਿੱਥੇ ਸਮਾਨ ਆਉਂਦਾ ਜਾਂਦਾ ਸੀ। ਤੇ ਹੁਣ ਜਨਾਬ ਇੱਥੇ BBC ਦੇ ਦਫ਼ਤਰ ਨੇ, 2-3 ਵੱਡੀਆਂ ਵੱਡੀਆਂ ਬਿਲਡਿੰਗਾਂ ਜਿਹੜੀਆਂ BBC ਕੋਲ ਨੇ ਇੱਥੇ। ਉਹਦੇ ਵਿੱਚ ਹੀ ਉਹਨਾਂ ਦੇ ਸਟੂਡੀਓਜ਼ ਔਰ ਹੋਰ ਦਫ਼ਤਰ ਸ਼ਫਤਰ ਬਣੇ ਨੇ। ਪੂਰੀ ਦੁਨੀਆ ਦੇ ਵਿੱਚ BBC ਜਾਂਦਾ ਹੈ। ਤੇ ਇੱਥੇ ਜਿਸ ਘਰ ਦੇ ਵਿੱਚ ਟੀਵੀ ਹੈ ਨਾ, ਉਹ ਜਿਵੇਂ ਤੁਸੀਂ ਪਾਕਿਸਤਾਨ 'ਚ ਟੀਵੀ ਦਾ ਦਿੰਦੇ ਹੋ ਜੁਰਮਾਨਾ, ਉਹ ਇੱਥੇ ਵੀ ਜਨਾਬ ਉਹਦਾ ਜਿਹੜਾ ਨਾ ਬਿੱਲ ਦੇਣਾ ਪੈਂਦਾ। ਕਿਉਂਕਿ ਤੁਸੀਂ BBC ਭੇਜਦੇ ਹੋ ਆਪਣੇ ਜਿਹੜੇ ਵੀ ਤੁਹਾਡੇ ਟੀਵੀ ਔਰ ਕੰਪਿਊਟਰ ਨੇ, ਫੋਨ ਨੇ, ਤੇ ਇਸ ਵਾਸਤੇ ਤੁਸੀਂ ਜਨਾਬ ਇਹ ਫੀਸ ਦਿਓ। ਇਹਦੇ ਉੱਤੇ ਫਾਰ ਐਂਡ ਅਗੇਂਸਟ ਦੋਵੇਂ ਬੜੇ ਇੱਥੇ ਆਰਗੂਮੈਂਟ ਚੱਲਦੇ ਰਹਿੰਦੇ ਕਿ ਜੀ ਆਉਣਾ ਚਾਹੀਦਾ ਕਿ ਨਹੀਂ, ਪਰ ਉਹ ਚੱਲ ਰਿਹਾ। ਇੱਥੇ ਢੇਰ ਸਾਰੀਆਂ ਬਿਲਡਿੰਗਾਂ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਨਾ ਜਿਹੜੀ ਅਕਾਮੋਡੇਸ਼ਨਸ ਨੇ, ਕਈ ਹੋਟਲ ਨੇ ਤੇ आर्ट गैलरी है ते एक बड़ी शानदार जबरदस्त। आ जेड़े है तुहानू नजर आ रहे ने उत्ते निकलियां तलवारां जियां, ਇਹ ਇੱਥੇ ਜਦੋਂ ਇਹਨਾਂ ਨੇ ਸ਼ੁਰੂ ਕੀਤਾ ਤੇ 2 ਸਕੂਲਾਂ ਦੇ ਇਹਨਾਂ ਬੱਚੇ ਬੁਲਾਏ ਤੇ ਉਹਨਾਂ ਬੱਚਿਆਂ ਨੇ ਆਖਿਆ ਕਿ ਵੀ ਇਹਦੇ ਵਾਸਤੇ ਜਿਹੜਾ ਨਾ ਕੋਈ ਇੱਥੇ ਮੋਨੂਮੈਂਟ ਕੋਈ ਉਹ ਤੁਸੀਂ ਕੋਈ ਬਣਾਓ। ਤੇ ਉਹ ਬੱਚਿਆਂ ਨੇ ਫਿਰ ਇਹ ਜਿਹੜਾ ਨਾ ਨਕਸ਼ਾ ਬਣਾਇਆ ਹੈ। ਇਹ ਬੇਸਿਕਲੀ ਇਹ ਗ੍ਰਾਸ ਹੈ, ਘਾਹ ਹੈ, ਜਿਹੜਾ ਏਸ਼ੀਆ ਤੇ ਅਫਰੀਕਾ 'ਚ ਪਾਇਆ ਜਾਂਦਾ ਹੈ। ਤੇ ਉਹ ਘਾਹ ਦੇ ਜਿਹੜੇ ਨਾ ਜੀ ਉਹ ਤਿਨਕੇ
ਉਹ ਵੱਡੇ ਵੱਡੇ ਬਣਾ ਕੇ ਤੇ ਇੱਥੇ ਲਾ ਛੱਡਣ। ਉਹ ਸਾਹਮਣੇ ਜਿਹੜੀ ਹੈ ਨਾ ਜੀ, ਇਹ ਵੀ ਮਤਲਬ ਅਪਾਰਟਮੈਂਟਸ ਨੇ ਔਰ ਦਫ਼ਤਰ ਨੂੰ ਇਹਦੇ ਤੇ ਸਕੀਮ ਲਿਖੀ ਹੈ ਕਿ ਵੀ ਹੈ ਕਿ ਪ੍ਰੋਜੈਕਟ। ਉਹ ਜਿਹੜਾ ਸਾਹਮਣੇ ਸੋਨੇ ਰੰਗ ਦੀ ਬਿਲਡਿੰਗ ਵੀ ਦਿਸਦੀ ਹੈ ਨਾ ਜੀ, ਕਾਪਰ ਕਲਰ ਦੀ, ਬੜੀ ਸ਼ਾਨਦਾਰ, ਸਾਰੇ ਸ਼ੀਸ਼ੇ ਤੇ ਬਿਲਕੁਲ ਕਾਪਰ ਕਲਰਡ ਨੂੰ, ਤਾਂਬੇ ਦੇ ਰੰਗ ਦੇ, ਤੇ ਸੂਰਜ ਉੱਤੇ ਲਿਸ਼ਕਾਰੇ ਮਾਰਦਾ ਤੇ ਕਮਾਲ ਹੀ ਨਜ਼ਾਰਾ ਇਹਦਾ। ਇਹ ਵੀ ਅਕੋਮੋਡੇਸ਼ਨਸ ਨੇ, ਵਿੱਚ ਦਫ਼ਤਰ ਬਣੇ ਨੇ, ਕੋਈ ਆਫਿਸਿਸ ਔਰ ਫਲੈਟ ਸ਼ਲੈਟ। ਇਹ ਬ੍ਰਿਜ ਵੇਖੋ कैसा शानदार है। ਇਹ ਰਿਵਰ ਅਰਕਵਲ ਦਾ ਸਾਰਾ ਹਿੱਸਾ ਹੈ, ਇਹ ਪਾਣੀ ਸ਼ਾਣੀ ਜਿਹੜਾ ਨਾ ਜੀ, ਇਹਦੇ ਉੱਤੇ ਬ੍ਰਿਜ ਬਣਾ ਕੇ ਦੂਸਰੇ ਪਾਸੇ ਨੂੰ ਹੀ ਇਹਦੇ ਨਾਲ ਕਨੈਕਟ ਕਰ ਦਿੱਤਾ। ਤੁਸੀਂ ਇੱਥੇ ਵਾਕ ਕਰ ਸਕਦੇ ਹੋ। ਤੇ ਇੱਕ ਪਾਸੇ ਉਹ ਕਾਪਰ ਵਾਲੀ ਬਿਲਡਿੰਗ ਹੈ, ਦੂਜੇ ਪਾਸੇ ਇਹ ਵੱਡੀ ਬਿਲਡਿੰਗ ਬਣੀ ਹੈ, ਇਹ ਵੀ ਅਕੋਮੋਡੇਸ਼ਨਸ ਨੂੰ। ਆਹ ਬਿਲਡਿੰਗ ਬਹੁਤ ਹੀ ਪਿਆਰੀ ਹੈ। ਬੱਚੇ ਆਏ ਜੇ ਬੋਟਿੰਗ ਕਰਦੇ ਪਏ ਇੱਥੇ, ਮੈਨੂੰ ਯਾਦ ਆ ਗਿਆ ਕਿ ਨਿਊ ਕੈਂਪਸ ਦੀ ਨਹਿਰ ਦੇ ਵਿੱਚ ਅਸੀਂ ਵੀ ਕਦੀ ਬੋਟਿੰਗ ਕਰਦੇ ਹੁੰਦੇ ਸਾਂ। ਨਿਊ ਕੈਂਪਸ ਦੇ 3 ਸਾਲ ਜਮਾਤੀਆਂ ਜ਼ਾਇਆ ਕਰ ਛੱਡੇ। ਖੁਦਾ ਉਹਨਾਂ ਨੂੰ ਨੇਕ ਹਦਾਇਤ ਦੇ, ਅੱਲਾ ਉਹਨਾਂ ਨੂੰ ਅਕਲ ਦੇ। ਔਰ ਉਹਨਾਂ ਨੂੰ ਇਨਸਾਨੀਅਤ عطا ਫਰਮਾਏ। ਇਹ ਜਿਹੜੀ ਬਿਲਡਿੰਗ ਤੁਸੀਂ ਵੇਖਦੇ ਹੋ ਨਾ ਜੀ ਪੇ, ਇਹ ਬਹੁਤ ਬੜੀ ਆਰਟ ਗੈਲਰੀ ਹੈ। ਇਥੋਂ ਆਰਟ ਤੋਂ ਰਿਲੇਟਡ ਜਿਹੜੇ ਨਾ ਉਹ ਐਕਟੀਵਿਟੀਜ਼ ਇੱਥੇ ਹੁੰਦੀਆਂ ਨੇ। ਇਹ ਸਾਰਾ ਜਿਹੜਾ ਕੰਪਾਊਂਡ ਵਿੱਚ ਇਹਦੇ ਆਸ-ਪਾਸ ਜਿਹੜੀਆਂ ਬਿਲਡਿੰਗਾਂ ਨੇ, ਕੋਈ ਰੈਸਟੋਰੈਂਟ ਹੈ, ਕੋਈ ਬਿਲਕੁਲ ਜਿਹੜੀ ਸਾਹਮਣੇ ਇੱਕ ਬਿਲਡਿੰਗ ਨਜ਼ਰ ਆ ਰਹੀ ਹੈ ਨਾ ਤੁਹਾਨੂੰ, ਇਹ ਇੱਕ ਬਹੁਤ ਬੜਾ ਸ਼ਾਪਿੰਗ ਮਾਲ ਹੈ। ਉਹਦੇ ਵਿੱਚ ਬੜੀ ਢੇਰ ਸਾਰੀ ਬੜੀ ਪਿਆਰੀਆਂ ਪਿਆਰੀਆਂ ਸ਼ਾਪਸ ਨੂੰ, ਔਰ ਉੱਥੇ ਤਕਰੀਬਨ ਇਸ ਮਾਲ ਦੇ ਵਿੱਚ ਹਰ ਬ੍ਰਾਂਡ ਹੀ ਬੈਠਾ, ਔਰ ਉਹ ਡਿਸਕਾਊਂਟ ਦੇ ਉੱਤੇ ਜਿਹੜਾ ਨਾ ਜੀ ਉਹ ਚੀਜ਼ਾਂ ਦਿੰਦੇ ਨੇ। ਇਹਦੇ ਵਿੱਚ ਆਫਿਸਿਸ ਨੂੰ ਤੇ ਫਲੈਟਸ ਵੀ ਹਨ। ਇਹ ਨਾ ਪੁਰਾਣਾ ਡਾਕ ਜਿਹੜਾ ਉਹ ਏਰੀਆ ਖਤਮ ਕਰਕੇ ਇੱਕ ਬੜਾ ਹੀ ਸ਼ਾਨਦਾਰ ਪੌਸ਼ ਏਰੀਆ ਬਣਾ ਦਿੱਤਾ ਜੀ, ਤੇ ਬੜਾ ਅੱਛਾ ਆਈਡੀਆ। ਇਹ ਕੁਝ ਜਿਹੜਾ ਕਰਾਚੀ ਡਾਕ ਦੇ ਨਾਲ ਵੀ ਕੀਤਾ ਜਾ ਸਕਦਾ। ਉੱਥੇ ਵੀ ਬਹੁਤ ਜ਼ਿਆਦਾ ਏਰੀਆ ਜਿਹੜਾ ਹੁਣ ਫਜ਼ੂਲ ਹੀ ਪਿਆ, ਕਾਬਜ਼ੀਨ ਨੇ ਨਾ ਉਹਨਾਂ ਨੂੰ ਜੋ ਪੈਸੇ ਲੈਂਦੇ ਨੇ ਉਹਨਾਂ ਦੇ ਕੇ ਉਠਾ ਕੇ ਤੇ ਉੱਥੇ ਇੱਕ ਬੜੀ ਸ਼ਾਨਦਾਰ ਕਿਸਮ ਦੀ
ਆਬਾਦੀ ਬਣਾਈ ਜਾ ਸਕਦੀ ਹੈ ਇਸ ਕਿਸਮ ਦੀ, ਜਿਹਦੇ ਨਾਲ ਜਿਹੜੇ ਲੋਕ ਬੈਠੇ ਨੇ ਗਰੀਬ ਗੁਰਬਾ ਉਹਨਾਂ ਨੂੰ ਵੀ 4 ਪੈਸੇ ਮਿਲ ਜਾਣ, ਤੇ ਜਿਹੜੇ ਨਵੇਂ ਆਉਣ ਤੇ ਉਹ ਵੀ ਕੋਈ ਮਜ਼ੀਦ ਇਕਨੋਮਿਕ ਐਕਟੀਵਿਟੀਜ਼ ਕਰਕੇ ਤੇ ਖਲਕੇ ਖੁਦਾ ਦਾ ਭਲਾ ਕਰ ਸਕਦੇ ਨੇ। ਜ਼ਰਦਾਰੀ ਸਾਹਿਬ ਦਾ ਵੀ ਭਲਾ ਹੋ ਜਾਏਗਾ, ਕੋਈ ਵੀ ਬਲਾਵਲ ਵਾਸਤੇ 4 ਛਿੱਲੋਂ ਹੋਰ ਕਮਾ ਲੈਣ ਦੇ। ਇਹਨਾਂ ਤੇ ਮਰਨਾ ਹੈ ਹੀ ਨਹੀਂ ਨਾ ਸਾਲਿਆਂ, ਇਹਨਾਂ ਨੇ ਇੱਥੇ ਬੈਠੇ ਰਹਿਣਾ, ਅਸਾਂ ਸਾਰਿਆਂ ਮਰ ਖਪ ਜਾਣਾ, ਸਾਡੀਆਂ 7 ਨਸਲਾਂ ਮੁੱਕ ਜਾਣੀਆਂ। ਜ਼ਰਦਾਰੀ ਤੇ ਬੁੱਟੋ ਅਜੇ ਜਿਉਂਦੇ ਹੋਣਾ। ਹੁਣ ਤੇ ਹਾਜੀ ਸਾਹਿਬ ਵੀ ਜਿਉਂਦੇ ਹੀ ਰਹਿਣਾ, ਜਿੰਨੀ ਕੁ ਦੌਲਤ ਇਹਨਾਂ ਕਮਾ ਲਈ ਹੁਣ ਇਹਨਾਂ ਕਿੱਥੇ ਮਰਨਾ। ਲਓ ਸਰਕਾਰ, ਰਾਜ਼ੀ ਬਾਜ਼ੀ ਰਹੋ, ਖੁਸ਼ ਰਵੋ। ਤੇ ਇਹ ਗੱਲਾਂ ਜਿਹੜੀਆਂ ਨਾ ਇਹ ਮੈਂ ਦੁਖੀ ਹੋ ਕੇ ਕਰਦਾ। ਅੱਲਾਹ ਤਾਲਾ ਇਹਨਾਂ ਸਾਰਿਆਂ ਨੂੰ ਨੇਕ ਹਦਾਇਤ ਦੇ। ਆਪਣਾ ਦੁਆਲੇ ਸਾਰਿਆਂ ਦਾ ਖਿਆਲ ਰੱਖੋ। ਰੱਬ ਰਾਖਾ।